ਉਹ ਇਹਦਾ ਦੁਸ਼ਮਣਦਾਰ ਸੀ ਜਿਨੇ ਇੱਕ ਚਪੇੜ ਦੇ ਬਦਲੇ 45 ਬੰਦੇ ਮਾਰ ਦਿੱਤੇ। ਇੱਕ ਇੰਜ ਦਾ ਡਾਨ ਜਦੋਂ ਉਹਨੂੰ ਪੁਲਿਸ ਫੜਨ ਲਈ ਜਾਂਦੀ ਸੀ ਤੇ ਉਹ ਪੁਲਿਸ ਦੀਆਂ ਵਰਦੀਆਂ ਲੁਆ ਕੇ ਤੇ ਉਹਨਾਂ ਕੋਲੋਂ ਫਸਲਾਂ 'ਚ ਕੰਮ ਲੈਣਾ ਸ਼ੁਰੂ ਕਰ ਦਿੰਦਾ ਸੀ। ਫਿਰ ਇੱਕ ਵਾਰੀ ਉਹਨੂੰ ਪੁਲਿਸ ਫੜਨ ਵਾਸਤੇ ਗਈ ਤੇ ਉਹਨੇ ਪੁਲਿਸ ਕੋਲੋਂ ਅਸਲਾ ਵੀ ਖੋਹ ਲਿਆ ਤੇ ਵਰਦੀਆਂ ਲੁਆ ਕੇ ਪਿੰਡ 'ਚ ਗੰਦੇ ਛੱਪੜੇ 'ਚ ਉਹਨਾਂ ਨੂੰ ਵਾੜ ਦਿੱਤਾ। अस्सलाम वालेकुम नाज़रीन, भुलेखा टीवी ਦੇ ਨਾਲ ਮੈਂ आज़म तौकीर। नाज़रीन, ਅੱਜ ਇੱਕ ਇੰਜ ਦੇ ਡਾਨ ਦੀ ਕਹਾਣੀ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਾ ਵਾਂ ਜਿਹੜਾ ਆਪਣੇ ਇਲਾਕੇ ਵਿੱਚ ਦਹਿਸ਼ਤ ਦੀ ਇਲਾਮਤ ਸੀ, ਜਿਹੜਾ ਪੁਲਿਸ ਕੋਲੋਂ ਅਸਲਾ ਖੋਹ ਲੈਂਦਾ ਸੀ, ਉਹਨਾਂ ਦੀਆਂ ਵਰਦੀਆਂ ਲੁਆ ਦਿੰਦਾ ਸੀ, ਜਿਹੜਾ ਆਪਣੇ ਮੁਖਬਰਾਂ ਨੂੰ ਮਾਰ ਕੇ ਕਤਲ ਕਰਕੇ ਤੇ ਚੌਕਾਂ 'ਚ ਟੰਗ ਦਿੰਦਾ ਸੀ। ਇੰਜ ਦੇ ਇੱਕ ਦੁਸ਼ਮਣਦਾਰ ਦੀ ਕਹਾਣੀ ਅਸੀਂ ਜਾਵਾਂਗੇ ਤਕਸੀਮ ਤੋਂ ਪਹਿਲੇ। ਉਹਦੇ ਪੜਦਾਦੇ ਤੋਂ ਅਸੀਂ ਸ਼ੁਰੂ ਕਰਨੇ ਆ। ਜ਼ਿਲ੍ਹਾ ਗੁਜਰਾਂਵਾਲੇ ਦੀ ਤਹਿਸੀਲ ਨੌਸ਼ਹਿਰਾ ਵਿਰਕਾਂ ਜਿਹੜੀ ਹੈ ਇਹ ਮਨਸ਼ਿਆਤ ਫਰੋਸ਼ੀ ਤੇ ਦੁਸ਼ਮਣਦਾਰੀਆਂ ਦੇ ਹਵਾਲੇ ਨਾਲ ਹਮੇਸ਼ ਤੋਂ ਹੀ ਮਸ਼ਹੂਰ ਰਹੀ ਹੈ। ਇਸ ਤਹਿਸੀਲ ਦਾ ਵੀ ਇੱਕ ਪਿੰਡ ਹੈਗਾ ਛੰਨੀ ਵਿਰਕਾਂ। ਛੰਨੀ ਵਿਰਕਾਂ ਨੂੰ ਆਲਮੀ ਸਤ੍ਹਾ ਤੇ ਸ਼ੋਹਰਤ ਉਦੋਂ ਮਿਲੀ ਜਦੋਂ ਉੱਥੇ ਇੱਕ ਇੰਜ ਦਾ ਡਾਨ ਹੋਇਆ ਜਿਨੇ ਇੱਕੋ ਵਾਰ ਵਿੱਚ ਬਰਾਤ ਨੂੰ ਡੱਕ ਕੇ ਤੇ 22 ਬੰਦੇ ਕਤਲ ਕਰ ਦਿੱਤੇ। ਕਹਾਣੀ ਇਸ ਤੋਂ ਪਹਿਲੇ ਕਿ ਮੈਂ ਉਸ ਡਾਨ ਬਾਰੇ ਦੱਸਾਂ, ਪਹਿਲੇ ਉਹਦੇ ਪੜਦਾਦੇ ਤੱਕ ਅਸੀਂ ਚੱਲਦੇ ਹਾਂ। ਛੰਨੀ ਵਿਰਕਾਂ ਦੇ ਵਿੱਚ ਇੱਕ ਮੁਰਾਦ ਵਿਰਕ ਨਾਂ ਦਾ ਸ਼ਖਸ ਸੀ ਜਿਹਦੇ ਕੋਲ ਦੱਸਿਆ ਜਾਂਦਾ ਹੈ ਕੋਈ 1000 ਕੁ ਕਿੱਲਾ ਜ਼ਮੀਨ ਉਹਦੇ ਕੋਲ ਹੈ ਸੀ। ਇਲਾਕੇ ਦਾ ਚੌਧਰੀ ਸੀ, ਬਾਅਸਰ ਆਦਮੀ ਸੀ ਔਰ ਉਹਦਾ ਦਬਦਬਾ ਸਾਰੇ ਪਿੰਡਾਂ ਵਿੱਚ ਹੈ ਸੀ। ਚੌਧਰੀ ਮੁਰਾਦ ਵਿਰਕ ਜਿਹੜਾ ਹੈਗਾ ਉਹਦਾ ਇੰਨਾ ਕੁ ਖੌਫ ਸੀ ਕਿ 47 ਤੋਂ ਪਹਿਲੇ ਜਿਹੜੇ ਇੱਥੇ ਸਿੱਖ ਸਰਦਾਰ ਰਹਿੰਦੇ ਸਨ ਉਹਨਾਂ ਵੀ ਤਕਸੀਮ ਤੋਂ ਬਾਅਦ ਉੱਧਰ ਜਾ ਕੇ ਆਪਣੀਆਂ ਜਿਹੜੀਆਂ ਕਹਾਣੀਆਂ ਸੁਣਾਈਆਂ ਇਸ ਇਲਾਕੇ ਦੀਆਂ ਜਿੱਥੇ ਉਹ ਰਹਿੰਦੇ ਸਨ, ਉਹਦੇ ਵਿੱਚ ਵੀ ਉਹਦਾ ਤਜ਼ਕਰਾ ਮਿਲਦਾ ਹੈ, ਜਿਵੇਂ ਕਿ ਇਹ ਸਿੱਖ ਸਰਦਾਰ ਤੁਹਾਨੂੰ ਦੱਸ ਰਿਹਾ ਹੈ। ਅੱਜ ਨਹੀਂ ਜਾਂਦੇ ਹੁਣ, ਅੱਜ ਮਰ ਗਏ। ਅੱਗੇ ਪਿੰਡ ਇੱਕ ਛੰਨੀ ਸੀ, ਪਿੰਡ ਦਾ ਨਾਮ। ਅੱਛਾ। ਮੁਸਲਮਾਨ ਮੁਰਾਦ ਨਾਂ ਸਾਸੂ ਬੜਾ ਬਦਮਾਸ਼ ਸੀ ਚੋਟੀ ਦਾ। ਬਾਪ ਸਾਡੇ ਦੋਸਤਾਂ ਕੰਮ ਉਹਦੇ। ਮੁਰਾਦ ਵਿਰਕ ਦੇ 9 ਪੁੱਤਰ ਸਨ ਜਿਨ੍ਹਾਂ ਵਿੱਚੋਂ ਇੱਕ ਦਾ ਨਾਂ ਈਸਾ ਵਿਰਕ ਸੀ। ਅੱਗੋਂ ਈਸਾ ਵਿਰਕ ਦੇ ਘਰ 6 ਪੁੱਤਰ ਜੰਮੇ। ਵੱਡੇ ਪੁੱਤਰ ਦਾ ਨਾਂ ਸੀ ਚੌਧਰੀ ਆਸ਼ਕ, ਜਿਹੜਾ ਬਾਅਦ ਵਿੱਚ ਬਾਬਾ ਵਿਰਕ ਦੇ ਨਾਂ ਤੋਂ ਮਸ਼ਹੂਰ ਹੋਇਆ। ਚੌਧਰੀ ਆਸ਼ਕ ਵਿਰਕ ਜਿਹੜਾ ਹੈਗਾ ਉਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਉਹ ਬੜਾ ਗੁੱਸੇ ਵਾਲਾ ਸੀ, ਬੜਾ ਲੜਾਕਾ ਜੀ ਉਹਦੀ ਤਬੀਅਤ ਸੀ ਸ਼ੁਰੂ ਤੋਂ ਲੈ ਕੇ ਹੀ। ਮੁਰਾਦ ਵਿਰਕ ਦੀ ਤੀਜੀ ਪੀੜ੍ਹੀ ਵਿੱਚ ਜਦੋਂ ਅਸੀਂ ਜਾਂਦੇ ਹਾਂ, ਆਸ਼ਕ ਵਿਰਕ ਜਿਹੜਾ ਚੌਧਰੀ ਆਸ਼ਕ ਦੇ ਨਾਂ ਤੋਂ ਮਸ਼ਹੂਰ ਹੋਇਆ ਤੇ ਬਾਅਦ ਵਿੱਚ ਬਾਬਾ ਵਿਰਕ ਦੇ ਨਾਂ ਤੋਂ ਮਸ਼ਹੂਰ ਹੈ, ਉਹਦੇ 5 ਪੁੱਤਰ ਸਨ ਜਿਨ੍ਹਾਂ ਵਿੱਚੋਂ 2 ਪੁੱਤਰ ਉਹਦੇ ਬਹੁਤ ਜ਼ਿਆਦਾ ਮਸ਼ਹੂਰ ਹੈ, ਜਿਨ੍ਹਾਂ 'ਚ ਵਾਰਿਸ ਵਿਰਕ ਤੇ ਅਰਸ਼ਦ ਮਹਿਮੂਦ ਉਰਫ ਮੂਦੀ ਵਿਰਕ ਸਨ। ਅਰਸ਼ਦ ਮਹਿਮੂਦ ਉਰਫ ਮੂਦੀ ਵਿਰਕ ਇੰਜ ਦਾ ਡਾਨ ਬਣਿਆ ਕਿ ਉਹਦੀਆਂ ਖਬਰਾਂ BBC ਲੰਡਨ ਨੇ ਵੀ ਦਿੱਤੀਆਂ। ਮੂਦੀ ਵਿਰਕ ਨੇ ਛੰਨੀ ਵਿਰਕਾਂ ਨੂੰ ਨੋ ਗੋ ਏਰੀਆ ਬਣਾ ਦਿੱਤਾ। ਇਹ ਗੱਲ ਹੈ ਜਨਾਬ 80 ਦੀ ਦਹਾਈ ਦੀ। ਅਸੀਂ ਹੁਣ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ ਕਿ ਈਸਾ ਵਿਰਕ ਦਾ ਪੁੱਤਰ ਚੌਧਰੀ ਆਸ਼ਕ ਵਿਰਕ ਉਰਫ ਬਾਬਾ ਵਿਰਕ ਜਵਾਨ ਹੋਇਆ ਤੇ ਉਹਨੇ ਪਹਿਲਾ ਬੰਦਾ ਕਤਲ ਕੀਤਾ। ਇਸ ਵਾਕੇ ਮਗਰੋਂ ਆਸ਼ਕ ਉਰਫ ਬਾਬਾ ਵਿਰਕ ਨੇ ਚੇਅਰਮੈਨ ਦਾ ਇਲੈਕਸ਼ਨ ਲੜਿਆ। ਜਦੋਂ ਉਹਨੇ ਇਲੈਕਸ਼ਨ ਲੜਿਆ ਤੇ ਉਹਦੇ ਸਿਆਸੀ ਮੁਖਾਲਿਫ ਜਿਹੜੇ ਨੇ ਉਹ ਗੁੱਜਰ ਸਨ। ਇਲੈਕਸ਼ਨ ਦੇ ਦੌਰਾਨ ਹੀ ਗੁੱਜਰਾਂ ਨਾਲ ਉਹਦੀ ਟਸਰਬਾਜ਼ੀ ਸ਼ੁਰੂ ਹੋ ਗਈ, ਜਿਹਦੇ ਨਤੀਜੇ ਵਿੱਚ 1990 ਵਿੱਚ ਆਸ਼ਕ ਉਰਫ ਬਾਬਾ ਵਿਰਕ ਦੇ ਪੁੱਤਰ 3 ਪੁੱਤਰ ਜਿਹੜੇ ਨੇ, ਜਿਨ੍ਹਾਂ 'ਚ ਮੋਦੀ ਵਿਰਕ ਤੇ ਵਾਰਿਸ ਵਿਰਕ ਤੇ ਗੋਗੀ ਵਿਰਕ, ਇਹਨਾਂ ਨੇ ਆਪਣੇ ਪਿਓ ਦੇ ਸਿਆਸੀ ਮੁਖਾਲਫ ਨੂੰ ਨੌਸ਼ਹਿਰਾ ਵਿਰਕਾਂ ਦੇ ਚੌਕ ਦੇ ਵਿੱਚ ਹਥੌੜੇ ਮਾਰ ਕੇ ਕਤਲ ਕਰ ਦਿੱਤਾ। ਇਹ ਗੱਲ ਹੈਗੀ ਹੈ 90 ਦੀ। ਬੰਦੇ 3 ਇਹ ਬੰਦਾ ਕਤਲ ਕਰਨ ਤੋਂ ਬਾਅਦ ਇਹ ਤਿੰਨੇ ਜਿਹੜੇ ਨੇ ਇਹ ਚਲੇ ਜਾਂਦੇ ਨੇ ਜੇਲ੍ਹ। 3 ਕੁ ਸਾਲਾਂ ਮਗਰੋਂ, ਚੂੰਕਿ ਆਸ਼ਕ ਵਿਰਕ ਹੋਰੀ ਜਿਹੜੇ ਨੇ ਉਹ ਬਹੁਤ ਜ਼ਿਆਦਾ ਜਾਇਦਾਦਾਂ ਦੇ ਮਾਲਿਕ ਸਨ, ਅਰਬਾਂ ਖਰਬਾਂ ਦੇ ਤੁਸੀਂ ਕਹਿ ਸਕਦੇ ਹੋ ਕਿ ਜਿਹਦੇ ਕੋਲ 1000 ਏਕੜ 1000 ਕਿੱਲੇ ਜ਼ਮੀਨ ਹੋਵੇ, ਜ਼ਾਹਿਰ ਹੈ ਉਹ ਕੋਈ ਛੋਟਾ ਜਿਹਾ ਜ਼ਿੰਮੇਦਾਰ ਤਾਂ ਨਹੀਂ। ਉਹ ਜਦੋਂ ਜੇਲ੍ਹ ਚਲੇ ਜਾਂਦੇ ਨੇ ਤੇ 3 ਸਾਲ ਬਾਅਦ ਇਹਨਾਂ ਦੀ ਉਸ ਸਿਆਸੀ ਮੁਖਾਲਫਾਂ ਨਾਲ ਸੁਲ੍ਹਾ ਹੋ ਜਾਂਦੀ ਹੈ ਲੈ ਦੇ ਕੇ, ਤੇ ਮੋਦੀ ਵਿਰਕ ਜਿਹੜਾ ਉਹ ਰਿਹਾ ਹੋ ਕੇ ਭਰਾਵਾਂ ਸਮੇਤ ਬਾਹਰ ਆ ਜਾਂਦਾ ਹੈ। ਰਿਹਾਈ ਮਗਰੋਂ ਮੋਦੀ ਵਿਰਕ ਇਹ ਕੰਮ ਕਰਦਾ ਹੈ ਕਿ ਉਹਨੇ ਸਭ ਤੋਂ ਪਹਿਲੇ ਗਨਮੈਨ ਰੱਖ ਲਏ, ਨਾਲ ਉਸ ਦੌਰ ਜਿਹੜਾ ਜਦੀਦ ਤਰੀਨ ਅਸਲਾ ਸੀ ਉਹ ਖਰੀਦ ਲਿਆ। ਅੱਛਾ, ਦੱਸਿਆ ਜਾਂਦਾ ਹੈ ਕਿ ਜਿਹੜੇ ਅਸਲਾ ਡੀਲਰ ਕੋਲੋਂ ਉਹਨੇ ਅਸਲਾ ਖਰੀਦਿਆ, ਉਹਨੇ ਉਹਨੂੰ ਜਿਹੜੀਆਂ ਗੋਲੀਆਂ ਨੇ ਉਹ ਠੀਕ ਨਾ ਦਿੱਤੀਆਂ, ਯਾਨੀ ਖਰਾਬ ਗੋਲੀਆਂ ਦੇ ਦਿੱਤੀਆਂ। ਜਦੋਂ ਉਹਨੇ ਘਰ ਜਾ ਕੇ ਗੋਲੀਆਂ ਚੈੱਕ ਕੀਤੀਆਂ ਤਾਂ ਗੋਲੀਆਂ ਸਾਰੀਆਂ ਹੀ ਖਰਾਬ, ਯਾਨੀ ਕੋਈ ਵੀ ਉਹਨਾਂ 'ਚ ਚੱਲਦੀ ਨਹੀਂ ਸੀ। ਇਸ ਗੁੱਸੇ 'ਚ ਆ ਕੇ ਮੋਦੀ ਵਿਰਕ
ਇੰਜ ਕੀਤਾ ਕਿ ਆਪਣੇ ਇੱਕ ਪਾਂਜੇ ਨੂੰ ਨਾਲ ਲਿਆ, ਉਹਨੂੰ ਨਾਲ ਲੈ ਕੇ ਅਸਲਾ ਡੀਲਰ ਕੋਲ ਗਿਆ। ਉੱਥੇ ਜਾ ਕੇ ਉਹਨੂੰ ਕੁੱਟਿਆ ਵੀ, ਤੇ ਕੁੱਟਣ ਤੋਂ ਬਾਅਦ ਜਿੰਨਾ ਵੀ ਅਸਲਾ ਉਹਦੀ ਦੁਕਾਨ ਸੀ ਉਹ ਸਾਰੇ ਦਾ ਸਾਰੇ ਲੁੱਟ ਲਿਆ ਤੇ ਘਰ ਆ ਗਿਆ। ਇਸ ਵਾਕੇ ਮਗਰੋਂ ਮੋਦੀ ਵਿਰਕ, ਚੌਂਕੇ ਇੱਕ ਬੰਦਾ ਉਹ ਪਹਿਲੇ ਹੀ ਮਾਰ ਚੁੱਕਿਆ ਸੀ, ਉਸ ਤੋਂ ਬਾਅਦ ਜਦੋਂ ਇਹ ਵਕੂਆ ਹੁੰਦਾ ਹੈ ਤੇ ਜ਼ਾਹਿਰ ਹੈ ਇਹਦਾ ਵੀ ਬੜਾ ਰੌਲਾ ਪੈ ਗਿਆ ਤੇ ਮੋਦੀ ਦੇ ਹਰ ਪਾਸੇ ਚਰਚੇ ਹੋਣੇ ਸ਼ੁਰੂ ਹੋ ਗਏ। ਇੱਕ ਵਾਰੀ ਜਨਾਬੇ ਲਈ ਹੁੰਦਾ ਹੈ ਕਿ ਪੁਲਿਸ ਨੇ ਛੰਨੀ ਵਿਰਕਾਂ 'ਚ ਰੇਡ ਕੀਤਾ ਤੇ ਮੋਦੀ ਵਿਰਕ ਨੇ ਸਾਰੇ ਪੁਲਿਸ ਵਾਲਿਆਂ ਨੂੰ ਯਰਗਮਾਲ ਬਣਾ ਕੇ ਉਹਨਾਂ ਕੋਲ ਅਸਲਾ ਖੋਹ ਲਿਆ। ਤੇ ਦੱਸਿਆ ਜਾਂਦਾ ਹੈ ਕਿ ਉਹਨੇ ਪੁਲਿਸ ਵਾਲਿਆਂ ਦੀਆਂ ਵਰਦੀਆਂ ਲਵਾ ਕੇ ਤੇ ਪਿੰਡਾਂ ਦੇ ਵਿੱਚ ਜਿਹੜੇ ਛੱਪੜ ਹੁੰਦੇ ਸਨ, ਉਹ ਜ਼ਾਹਿਰ ਗੰਦੇ ਛੱਪੜ ਹੁੰਦੇ ਨੇ ਜਿਹੜੇ ਨਾਲੀਆਂ ਦਾ ਪਾਣੀ ਵਗੈਰਾ ਉਹਨਾਂ ਜਾਂਦਾ ਹੈ, ਤੇ ਹੁਣ ਤੇ ਉਹ ਤਕਰੀਬਨ ਖਤਮ ਹੋ ਗਿਆ ਹੈ, ਵਾਸ਼ਰੂਮ ਬਣ ਗਏ ਨੇ, ਲੈਟਰੀਨਾਂ ਬਣ ਗਈਆਂ ਨੇ ਪਿੰਡਾਂ ਥਾਵਾਂ ਦੇ ਵਿੱਚ ਵੀ, ਲੇਕਿਨ ਉਦੋਂ ਉਹ ਛੱਪੜ ਹੀ ਹੁੰਦੇ ਸੀ ਨਿਕਾਸੀ ਦਾ ਜ਼ਰੀਆ। ਉਹਨੇ ਉਹਨਾਂ ਅਹਿਲਕਾਰਾਂ ਦੀਆਂ ਵਰਦੀਆਂ ਲਵਾ ਕੇ ਤੇ ਉਹਨਾਂ ਨੂੰ ਛੱਪੜੇ 'ਚ ਵਾੜ ਦਿੱਤਾ ਕਿ ਇੱਥੇ ਚੱਲ ਕੇ ਨਹਾਓ। ਖੈਰ ਉਹਨਾਂ ਦੀ ਜਾਨ ਬਖਸ਼ੀ ਹੋਈ, ਉਹ ਚਲੇ ਗਏ, ਲੇਕਿਨ ਉਹਨੇ ਅਸਲਾ ਨਹੀਂ ਦਿੱਤਾ। ਔਰ ਇਸ ਗੱਲ ਦਾ ਬੜੀ ਚਰਚਾ ਹੋ ਗਈ ਹਰ ਪਾਸੇ, ਪੁਲਿਸ ਵਿੱਚ ਵੀ ਹਲਚਲ ਮਚ ਗਈ ਕਿ ਜ਼ਾਹਿਰ ਢੇਰ ਸਾਰੇ ਪੁਲਿਸ ਵਾਲੇ ਸਨ, 2-4 ਗੱਡੀਆਂ ਸਨ, ਤੇ ਉਹਨਾਂ ਸਾਰਿਆਂ ਕੋਲੋਂ ਅਸਲਾ ਵੀ ਖੋਹ ਲਿਆ ਗਿਆ, ਉਹਨਾਂ ਦੀਆਂ ਵਰਦੀਆਂ ਲਵਾਈਆਂ, ਉਹਨਾਂ ਨਾਲ ਬਦਤਮੀਜ਼ੀ ਕੀਤੀ ਗਈ, ਉਹਨਾਂ ਨੂੰ ਮਾਰਿਆ ਕੁੱਟਿਆ ਗਿਆ, ਜ਼ਲੀਲ ਕੀਤਾ ਗਿਆ ਤੇ ਛੱਪੜੇ 'ਚ ਵਾੜਿਆ ਗਿਆ। ਖੈਰ ਹੋਇਆ ਇਹ ਜਨਾਬ ਅਲੀ ਕਿ ਇਹਨੇ ਅਸਲਾ ਵਾਪਸ ਨਹੀਂ ਕੀਤਾ। ਫਿਰ ਫੌਜ ਨੇ ਮਦਾਖਲਤ ਕਰਕੇ ਤੇ ਉਹ ਅਸਲਾ ਪੁਲਿਸ ਨੂੰ ਵਾਪਸ ਦਿਵਾਇਆ। ਇੱਕ ਹੋਰ ਬੜਾ ਮਸ਼ਹੂਰ ਵਾਕਿਆ ਮੋਦੀ ਵਿਰਕ ਦਾ ਕਿ ਉਹ ਪੈਲੀਆਂ ਜਿਹਨਾਂ ਪਿੰਡ ਆਪਣੇ ਮੁੰਜੀ ਲਵਾ ਰਿਹਾ ਸੀ ਤੇ ਇਸ ਦੌਰਾਨ ਕਿਧਰੇ ਪੁਲਿਸ ਨੇ ਉੱਥੇ ਰੇਡ ਕਰ ਦਿੱਤਾ। ਜਦੋਂ ਉਹਨੇ ਰੇਡ ਕਰ ਦਿੱਤਾ ਤੇ ਮੋਦੀ ਨੇ ਕੀ ਕੰਮ ਕੀਤਾ ਕਿ ਪੁਲਿਸ ਵਾਲਿਆਂ ਕੋਲ ਅਸਲਾ ਖੋਇਆ, ਅਸਲਾ ਖੋਹ ਕੇ ਉਹਨਾਂ ਕੋਲ ਲਾਭ ਪਨੀਰੀ ਵੀ ਪਟਵਾਈ ਤੇ ਹਟ ਕੇ ਉਹਨਾਂ ਨੂੰ ਮੁੰਜੀ ਤੇ ਲਾ ਦਿੱਤਾ। ਉਹਨੇ ਕਿਹਾ ਮੇਰੇ ਲਾਭਿਆਂ ਦੇ ਨਾਲ ਤੁਸੀਂ ਵੀ ਮੁੰਜੀ ਲਾਓ, ਉਹਨਾਂ ਕੋਲੋਂ ਉਹਨੇ ਮੁੰਜੀ ਲਵਾਈ। ਅੱਛਾ, ਉਹਦੇ ਇੱਕ ਹੋਰ ਜਿਹੜੀ ਚੀਜ਼ ਦੱਸੀ ਜਾਂਦੀ ਨੇ ਮੋਦੀ ਵਿਰਕ ਦੇ ਹਵਾਲੇ ਨਾਲ, ਜਿੱਥੇ ਉਹ ਏਡਾ ਵੱਡਾ ਡਾਨ ਹੋਇਆ ਵੇ, ਜਿੱਥੇ ਉਹਨੇ ਇੰਨੇ ਬੰਦੇ ਮਾਰੇ ਨੇ, ਉੱਥੇ ਇੱਕ ਚੀਜ਼ ਦੱਸੀ ਜਾਂਦੀ ਹੈ ਕਿ ਉਹ ਗਰੀਬਾਂ ਦਾ ਬੜਾ ਹਮਾਇਤੀ ਸੀ ਤੇ ਜਿਹੜਾ ਤਗੜਾ ਬੰਦਾ ਹੁੰਦਾ ਸੀ ਉਹਦੇ ਨਾਲ ਐਵੇਂ ਹੀ ਉਹ ਦੁਸ਼ਮਣੀ ਤੇ ਪੰਗਾ ਲੈ ਲੈਂਦਾ ਸੀ, ਲੇਕਿਨ ਮਾੜੇ ਲੋਕ ਜਿਹੜੇ ਨੇ ਉਹਨਾਂ ਸਾਰਿਆਂ ਦੀ ਉਹ ਮਦਦ ਕਰਦਾ ਸੀ। ਅੱਛਾ, ਇਹ ਵੀ ਦੱਸਦਾ ਜਾਵਾਂ ਕਿ ਇਹ ਸਾਰਾ ਸਿਲਸਿਲਾ ਉਹ ਸਿਆਸੀ ਜਿਹੜੀ ਦੁਸ਼ਮਣੀ ਸੀ, ਸਿਆਸੀ ਝਗੜਾ ਜਿਹੜਾ ਹੋਇਆ ਸੀ ਉਹਦੇ ਤੋਂ 1990 ਵਿੱਚ ਸ਼ੁਰੂ ਹੋਇਆ ਸੀ। ਹੁੰਦਾ ਇਹ ਵੇ ਕਿ ਇੱਕ ਪੰਚਾਇਤ 'ਚ ਆਸ਼ਿਕ ਵਿਰਕ ਜਿਹੜਾ ਹੈ ਉਹ ਵੀ ਹੁੰਦਾ ਵੇ ਤੇ ਗੁੱਜਰ ਵੀ ਹੁੰਦੇ ਨੇ। ਉੱਥੇ ਪੰਚਾਇਤ ਦੇ ਵਿੱਚ ਅਮੂਮਨ ਝਗੜੇ ਹੋ ਜਾਂਦੇ ਨੇ, ਲੋਕ ਗੁੱਸੇ 'ਚ ਆਉਂਦੇ ਨੇ ਕਿਸੇ ਨਾ ਕਿਸੇ ਗੱਲ 'ਚੋਂ। ਤਾਂ ਬਹਰਹਾਲ ਉਸ ਝਗੜੇ ਦੇ ਵਿੱਚ ਆਸ਼ਿਕ ਵਿਰਕ ਨੇ ਇੱਕ ਜਿਹੜਾ ਗੁੱਜਰ ਹੈ ਉਹਦੇ ਮੂੰਹ 'ਤੇ ਥੱਪੜ ਮਾਰ ਦਿੱਤਾ, ਔਰ ਉਹ ਥੱਪੜ ਐਸਾ ਵੱਜਿਆ ਕਿ ਉਸ ਇੱਕ ਥੱਪੜ ਦੀ ਵਜ੍ਹਾ ਤੋਂ 45 ਬੰਦੇ ਇਸ ਦੁਸ਼ਮਣੀ ਦੀ ਅੱਗ 'ਚ ਸੜ ਕੇ ਸੁਆਹ ਹੋ ਗਏ। 1997 ਵਿੱਚ ਮੋਦੀ ਵਿਰਕ ਆਪਣੇ ਗਨ ਮੈਨ ਜਿਹੜੇ ਨੇ ਉਹਨਾਂ ਸਮੇਤ ਤੇ ਇੱਕ ਸ਼ਾਦੀ 'ਤੇ ਜਾ ਰਿਹਾ ਸੀ ਤੇ ਜ਼ਾਰੀ ਬਾਤ ਹੈ ਉਹਦੇ ਕੋਲ ਬੜਾ ਅਸਲਾ ਵੀ ਢੇਰ ਸਾਰਾ ਸੀ, ਔਰ ਗੁਜਰਾਂ ਨਾਲ ਮੁਖਾਲਫਤ ਅਜੇ ਤੱਕ ਸੁਲ੍ਹਾ ਹੋਣ ਦੇ ਬਾਵਜੂਦ ਚੱਲ ਰਹੀ ਸੀ। ਅੱਛਾ, ਜਦੋਂ ਉਹ ਵਿਆਹ 'ਤੇ ਜਾ ਰਿਹਾ ਸੀ ਮੋਦੀ ਵਿਰਕ, ਤੇ ਰਸਤੇ ਦੇ ਵਿੱਚ ਉਹਦੇ ਸਿਆਸੀ ਉਹਨਾਂ ਦੇ ਮੁਖਾਲਫ ਜਿਹੜੇ ਸਨ ਗੁੱਜਰ, ਉਹਨਾਂ ਦਾ ਪਿੰਡ ਆਉਂਦਾ ਸੀ। ਉੱਥੇ ਜਾ ਕੇ ਐਵੇਂ ਸ਼ੌਖੀ ਤੋਂ ਕਿਧਰੇ ਉਹਦੇ ਗਨਮੈਨਾਂ ਨੇ ਫਾਇਰਿੰਗ ਕਰ ਦਿੱਤੀ। ਜਦੋਂ ਮੋਦੀ ਦੇ ਗਨਮੈਨਾਂ ਨੇ ਫਾਇਰਿੰਗ ਕੀਤੀ ਤੇ ਗੁਜਰਾਂ ਇਹ ਸਮਝਿਆ ਕਿ ਮੋਦੀ ਵਿਰਕ ਲੱਗਦਾ ਸਾਡੀਆਂ ਜ਼ਮੀਨਾਂ 'ਤੇ ਕਬਜ਼ਾ ਕਰਨ ਵਾਸਤੇ ਆ ਗਿਆ, ਤੇ ਉਹ ਵੀ ਨਿਕਲ ਪਏ। ਦੋ ਤਰਫਾ ਫਾਇਰਿੰਗ ਸ਼ੁਰੂ ਹੋ ਗਈ ਤੇ ਇਲਾਕਾ ਜਿਹੜਾ ਹੈ ਉਹ ਮੈਦਾਨ ਜੰਗ ਬਣ ਗਿਆ। ਇੰਨੀ ਸ਼ਦੀਦ ਫਾਇਰਿੰਗ ਹੋਈ, ਪੁਲਿਸ ਦੇ ਆਉਣ ਦੇ ਬਾਵਜੂਦ ਉਹ ਫਾਇਰਿੰਗ ਨਹੀਂ ਰੋਕ ਸਕੀ। ਇਸ ਵਾक़ੇ ਦੇ ਵਿੱਚ 5 ਬੰਦੇ ਕਤਲ ਹੋ ਜਾਂਦੇ ਨੇ ਮੋਦੀ ਵਿਰਕ ਗਰੁੱਪ ਦੇ, ਜਿਨ੍ਹਾਂ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਮੋਦੀ ਦਾ ਭਾਂਜਾ ਸਾਬੀ ਚੱਠਾ ਸੀ, ਇੱਕ ਉਹਦਾ ਭਤੀਜਾ ਸੀ ਜਿਹਦਾ ਨਾਂ ਸੀ ਫੈਸਲ ਵਿਰਕ, ਇਹ ਵੀ ਕਤਲ, ਤੇ 3 ਉਹਦੇ ਗਨਮੈਨ ਜਿਹੜੇ ਨੇ ਉਹ ਕਤਲ ਹੋ ਜਾਂਦੇ ਨੇ। ਅੱਛਾ, ਹੁਣ ਹੁੰਦਾ ਇਹ ਵੇ ਜਨਾਬ ਕਿ ਇਹਨਾਂ 5 ਕਤਲਾਂ ਤੋਂ ਬਾਅਦ ਮੋਦੀ ਜਿਹੜਾ ਹੈਗਾ ਉਹ ਪੂਰੀ ਅੱਗ ਬਣ ਚੁੱਕਿਆ ਸੀ। ਪਹਿਲੇ ਜ਼ਾਰੀ ਬਾਤ ਹੈ ਪਲੜਾ ਉਹਦਾ ਭਾਰੀ ਜਾ ਰਿਹਾ ਸੀ, ਹਰ ਪਾਸਿਓਂ ਬੰਦਾ ਵੀ ਉਹਨੇ ਮਾਰਿਆ, ਬਾਅਦ ਵਿੱਚ ਵੀ ਉਹਨੇ ਢੇਰ ਸਾਰੇ ਜਿਹੜੇ ਨੇ ਸਵਾਂਗ ਕੀਤੇ। ਲੇਕਿਨ ਜਦੋਂ ਇਹਦੇ ਇਹ 5 ਬੰਦੇ ਕਤਲ ਹੋ ਗਏ, ਜਿਨ੍ਹਾਂ 'ਚ ਉਹਦਾ ਇੱਕ ਭਾਂਜਾ ਵੀ ਸ਼ਾਮਿਲ ਸੀ ਤੇ ਇੱਕ ਭਤੀਜਾ ਵੀ ਸ਼ਾਮਿਲ ਸੀ, ਉਦੋਂ ਬਹੁਤ ਜ਼ਿਆਦਾ ਉਹ ਗੁੱਸੇ ਵਿੱਚ ਸੀ। ਹੁਣ ਉਹ ਮੌਕੇ ਦੀ ਤਲਾਸ਼ ਹੀ ਸੀ ਤੇ ਆਪਣੇ ਮੁਖਾਲਫਾਂ ਨੂੰ ਲੱਭਦਾ ਫਿਰਦਾ ਸੀ ਕਿ ਕਿਧਰੇ ਮੈਨੂੰ ਇਹ ਲੱਭਣ ਤੇ ਮੈਂ ਆਪਣੇ ਭਾਂਜੇ ਦਾ ਤੇ ਆਪਣੇ ਭਤੀਜੇ ਦਾ ਬਦਲਾ ਲਵਾਂ। ਖੈਰ ਅਖੀਰ ਉਹ ਦਿਨ ਆ ਗਿਆ, ਉਹ ਸੀ 1998। 98 ਦੇ ਵਿੱਚ ਜਿਹੜੇ ਉਹਦੇ ਮੁਖਾਲਫ ਨੇ ਉਹਨਾਂ ਦੀ ਕਿਧਰੇ ਬਰਾਤ ਜਾ ਰਹੀ ਸੀ ਤੇ ਮੋਦੀ ਜ਼ਾਹਿਰ ਉਹਨਾਂ ਦੀ ਤਾਕ 'ਚ ਸੀ। ਮੋਦੀ ਨੇ ਬਰਾਤ ਨੂੰ ਯਰਗਮਾਲ ਬਣਾਇਆ, ਯਰਗਮਾਲ ਬਣਾ ਕੇ ਤੇ ਪਛਾਣ ਕੇ ਆਪਣੇ ਮੁਖਾਲਫਾਂ ਦੇ 22 ਬੰਦੇ ਇੱਕੋ ਦਿਨ ਹੀ ਮਾਰ ਦਿੱਤੇ। ਸਿਰਫ ਇੱਕ ਮੁਖਾਲਫ ਨੂੰ ਛੱਡਿਆ ਤੇ ਉਹਨੂੰ ਕਿਹਾ ਕਿ ਪਿਛਲਿਆਂ ਨੂੰ ਜਾ ਕੇ ਤੂੰ ਸਿਰਫ ਇਹ ਦੱਸ ਦਿਨ ਮੈਂ ਸਿਰਫ ਇਸ ਲਈ ਛੱਡਿਆ, ਪਿਛਲਿਆਂ ਨੂੰ ਜਾ ਕੇ ਦੱਸ ਕਿ ਅਜੇ ਮੈਂ ਸਿਰਫ ਆਪਣੇ ਭਾਂਜੇ ਸਾਬੀ ਦਾ ਬਦਲਾ ਲਿਆ ਹੈ, ਅਜੇ ਮੇਰੇ ਭਤੀਜੇ ਦਾ ਬਦਲਾ ਰਹਿੰਦਾ ਹੈ ਤੇ ਮੇਰੇ ਗਨਮੈਨਾਂ ਦਾ ਜਿਹੜੇ ਨੇ ਉਹਨਾਂ ਦਾ ਵੀ ਬਦਲਾ ਰਹਿੰਦਾ ਹੈ। ਖੈਰ 22 ਬੰਦੇ ਕਤਲ ਹੋ ਗਏ
ਜਦੋਂ 22 ਬੰਦੇ ਕਤਲ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਇਸ਼ਤਿਹਾਰੀ ਹੋ ਜਾਂਦਾ ਵੇ ਤੇ ਦੱਸਿਆ ਜਾਂਦਾ ਹੈ ਕਿ ਉਦੋਂ ਪੁਲਿਸ ਨੇ ਇਹਦੇ ਸਿਰ ਦੀ ਕੀਮਤ ਜਿਹੜੀ ਲਾਈ ਸੀ ਉਹ ਸੀ 10 ਲੱਖ ਰੁਪਈਆ। 10 ਲੱਖ ਰੁਪਈਆ ਉਦੋਂ ਦਾ ਅੱਜ ਦੇ ਕਰੋੜਾਂ ਦੇ ਬਰਾਬਰ ਬਣਦਾ ਵੇ, ਜਿੰਨੀ ਉਦੋਂ ਉਹਦੀ ਔਕਾਤ ਸੀ 10 ਲੱਖ ਰੁਪਏ ਦੀ। ਖੈਰ ਵਕਤ ਲੰਘਦਾ ਰਿਹਾ। ਹੁਣ ਮੋਦੀ ਨੇ ਅਗਲਾ ਕੀ ਕੰਮ ਸ਼ੁਰੂ ਕਰ ਦਿੱਤਾ। 22 ਬੰਦੇ ਮਾਰਨ ਤੋਂ ਬਾਅਦ ਵੀ ਉਹ ਰੁਕਿਆ ਨਹੀਂ ਹੈ। ਉਹਦੀ ਅੱਗ ਜਿਹੜੀ ਉਹ ਮੁਸਲਸਲ ਬਲਦੀ ਜਾ ਰਹੀ ਹੈ, ਇੰਤਕਾਮ ਦੀ ਅੱਗ ਕਿ ਮੈਂ ਅਜੇ ਭਤੀਜੇ ਦਾ ਬਦਲਾ ਲੈਣਾ ਹੈ, ਅਜੇ ਮੈਂ ਆਪਣੇ ਗਨਮੈਨ ਦਾ ਬਦਲਾ ਲੈਣਾ ਹੈ। ਉਹ ਕੀ ਕਰਦਾ, ਉਹ ਪੁਲਿਸ ਦੀ ਵਰਦੀ ਪਾਉਂਦਾ, ਨਾਲ ਗਨਮੈਨਾਂ ਨੂੰ ਵੀ ਪੁਲਿਸ ਦੀਆਂ ਵਰਦੀਆਂ ਪਵਾਉਂਦਾ। ਉਹਨਾਂ ਨੂੰ ਵਰਦੀਆਂ ਪਵਾ ਕੇ ਤੇ ਕੋਈ ਨਾ ਕੋਈ ਮੁਖਾਲਫ ਜਿਹੜਾ ਉਹਨੂੰ ਚੁੱਕ ਲੈਂਦਾ, ਉਹਨੂੰ ਅਗਵਾ ਕਰਕੇ ਤੇ ਜਿਹੜੇ ਆਪਣੇ ਮਕਤੂਲੀਨ ਸਨ, ਜਿਹੜੇ ਉਹਦੇ 5 ਬੰਦੇ ਮਰੇ ਸਨ, ਉਹਨਾਂ ਦੀ ਕਬਰਾਂ ਤੇ ਲੈ ਕੇ ਜਾਂਦਾ। ਉੱਥੇ ਕਬਰ ਦੇ ਉੱਤੇ ਲਿਜਾ ਕੇ ਉਹਨਾਂ ਨੂੰ ਉਹ ਕਤਲ ਕਰ ਦਿੰਦਾ। ਫਿਰ ਉਹ ਕੀ ਕਰਦਾ ਕਿ ਉਹਦੀ ਜਿੰਨੇ ਸ਼ੱਕ ਪੈਂਦਾ ਕਿ ਇਹ ਬੰਦਾ ਮੇਰਾ ਮੁਖਬਰ ਹੈ, ਮੇਰੀ ਮੁਖਬਰੀ ਕਰਦਾ ਹੈ, ਉਹਨਾਂ ਨਾਲ ਉਹ ਇਹ ਹੱਥ ਕਰਦਾ ਕਿ ਉਸ ਮੁਖਬਰ ਨੂੰ ਅਗਵਾ ਕਰਦਾ, ਉਹਨੂੰ ਚੁਰਾਹੇ ਦੇ ਵਿੱਚ ਲਿਆ ਕੇ ਕਤਲ ਕਰਦਾ। ਉਸ ਤੋਂ ਬਾਅਦ ਉਹਦੀ ਲਾਸ਼ ਜਿਹੜੀ ਉਹ ਚੁਰਾਹੇ ਦੇ ਵਿੱਚ ਲਟਕਾ ਦਿੰਦਾ ਤਾਂ ਕਿ ਸਾਰਿਆਂ ਨੂੰ ਇਹ ਪਤਾ ਲੱਗ ਜਾਏ ਕਿ ਮੋਦੀ ਵਿਰਕ ਦੀ ਮੁਖਬਰੀ ਨਹੀਂ ਕਰਨੀ। ਲੇਕਿਨ ਉਹ ਕਹਿੰਦੇ ਨੇ ਜੀ ਕਿ ਜੁਰਮ ਜਾਂ ਕ੍ਰਿਮੀਨਲ ਕੋਈ ਜਿੱਡਾ ਵੀ ਹੋਵੇ, ਆਖਿਰ ਹਰ ਚੀਜ਼ ਦਾ ਅੰਤ ਤੇ ਹੁੰਦਾ ਹੀ ਹੈ। ਮੋਦੀ ਵਿਰਕ ਦਾ ਇਹ ਜਿਹੜਾ ਪੀਰੀਅਡ ਹੈ ਜਰਾਇਮ ਦਾ, ਇਹ ਕੋਈ ਐਡਾ ਲੰਮਾ ਚੌੜਾ ਨਹੀਂ ਹੈ, ਲੇਕਿਨ ਐਡਾ ਲੰਮਾ ਚੌੜਾ ਇਸ ਵਾਸਤੇ ਹੈ ਵੇ ਕਿ ਜਦੋਂ ਉਹਨੇ 22 ਬੰਦੇ ਮਾਰੇ ਸਨ ਤੇ ਇਸ ਕਤਲ ਦੀ ਵਾਰਦਾਤ ਜਿਹੜੀ ਹੈ ਇਹਦੀ ਖਬਰ BBC ਲੰਡਨ ਨੇ ਵੀ ਦਿੱਤੀ ਸੀ। BBC ਲੰਡਨ ਆਮ ਛੋਟੀਆਂ ਮੋਟੀਆਂ ਖਬਰਾਂ ਨਹੀਂ ਦਿੰਦਾ, ਬੜੀ ਕੋਈ ਵੱਡੀ ਖਬਰ ਹੋਵੇ ਤੇ ਉਹ ਦਿੰਦਾ ਹੈ। ਇਸ ਵਾਸਤੇ ਉਹ ਬੜਾ ਮਸ਼ਹੂਰ ਹੁੰਦਾ ਜੀ ਕਿ ਫਲਾਣੀ ਖਬਰ ਜਿਹੜੀ ਉਹ BBC ਨੇ ਵੀ ਦਿੱਤੀ ਹੈ। ਸੋ ਉਹਨਾਂ 22 ਕਤਲਾਂ ਦੀ ਖਬਰ ਜਿਹੜੀ ਉਹ BBC ਲੰਡਨ ਨੇ ਵੀ ਦਿੱਤੀ ਸੀ। ਹੁਣ ਜਨਾਬ ਲਈ ਆ ਜਾਂਦਾ ਹੈ 1998 ਤੋਂ ਪਹਿਲੇ 99 ਤੋਂ ਪਹਿਲੇ ਮੋਦੀ ਵਿਰਕ ਉੱਤੇ 35 ਕਤਲਾਂ ਦੇ ਮੁਕੱਦਮੇ ਦਰਜ ਹੋ ਚੁੱਕੇ ਸਨ ਔਰ ਉਹ ਬਦਸਤੂਰ ਇਸ਼ਤਿਹਾਰੀ ਸੀ ਔਰ ਉਹ ਪਹਿਲੇ ਕਤਲ ਤੋਂ ਇਲਾਵਾ ਕਿਸੇ ਕਤਲ ਵਿੱਚ ਵੀ ਉਹਨੇ ਨਾ ਗ੍ਰਿਫਤਾਰੀ ਦਿੱਤੀ, ਨਾ ਹੀ ਉਹ ਪੁਲਿਸ ਦੇ ਕਾਬੂ ਆਇਆ। 1999 ਦੇ ਵਿੱਚ ਉਹਦੇ ਇੱਕ ਸਾਥੀ ਨੇ ਗੱਦਾਰੀ ਕੀਤੀ, ਉਹਨੂੰ ਨਸ਼ਾ ਪਾਣੀ ਕਰਵਾਇਆ। ਜਦੋਂ ਉਹ ਨਸ਼ੇ ਨਾਲ ਡਿੱਗ ਡੁੱਗ ਗਿਆ ਤੇ ਉਹਨੇ ਮੁਖਾਲਫਾਂ ਦੇ ਹਵਾਲੇ ਉਹਨੂੰ ਕਰ ਦਿੱਤਾ, ਜਿਨ੍ਹਾਂ ਉਹਨੂੰ ਕਤਲ ਕਰ ਦਿੱਤਾ। ਨਾਜ਼ਰੀਨ, ਕ੍ਰਾਈਮ ਸਟੋਰੀਆਂ ਜਾਂ ਦੁਸ਼ਮਣਦਾਰੀ ਦੀਆਂ ਸਟੋਰੀਆਂ ਤੁਹਾਨੂੰ ਸੁਣਾਉਣ ਦਾ ਮਤਲਬ ਸਿਰਫ ਇਹ ਹੁੰਦਾ ਹੈ ਕਿ ਸਾਡੀ ਨਵੀਂ ਨਸਲ ਜਿਹੜੀ ਹੈ ਉਹਨੂੰ ਇਹ ਜਾਣਕਾਰੀ ਮਿਲੇ ਕਿ ਦੁਸ਼ਮਣਦਾਰੀਆਂ ਤੇ ਕ੍ਰਿਮੀਨਲ ਹੋਣ ਦੇ ਵਿੱਚ ਕੋਈ ਫਾਇਦਾ ਨਹੀਂ ਸਿਵਾਏ ਤਬਾਹੀ ਦੇ। ਇਹਦੇ ਵਿੱਚ ਸਿਰਫ ਤਬਾਹੀ ਹੈ। ਅੱਲਾਹ ਤੁਹਾਡਾ ਸਾਰਿਆਂ ਦਾ ਹਾਮੀ ਓ ਨਾਸਰ ਹੋਵੇ।